ਸਤਿ ਸ਼੍ਰੀ ਅਕਾਲ ਜੀ, ਮੈਂ ਯੋਗੇਸ਼ ਗੁਰਨਾ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਅੱਜ ਆਪਾਂ ਪਹੁੰਚੇ ਹਾਂ ਜੀ ਪੰਜਾਬ ਦੇ ਸ਼ਾਹੀ ਸ਼ਹਿਰ ਪਟਿਆਲਾ ਦੇ ਵਿੱਚ। ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਹਰ ਸਾਲ ਸਾਡੇ ਦੇਸ਼ ਦੇ ਵਿੱਚ ਬੁਰਾਈ ਤੇ ਅੱਛਾਈ ਦੀ ਜਿੱਤ ਦਾ ਤਿਉਹਾਰ ਦੁਸਹਿਰਾ ਮਨਾਇਆ ਜਾਂਦਾ ਹੈ। ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲੇ ਨੇ ਜਿਹੜੇ ਉਹ ਜਲਾਏ ਜਾਂਦੇ ਨੇ। ਸੋ ਸ਼ਹਿਰ ਪਟਿਆਲਾ ਦੇ ਵਿੱਚ ਅੱਜ ਅਸੀਂ ਉਸ ਜਗ੍ਹਾ ਤੇ ਪਹੁੰਚੇ ਹਾਂ ਜਿੱਥੇ ਇਹ ਜਿਹੜਾ ਰਾਵਣ ਹੈ ਉਸ ਨੂੰ ਤਿਆਰ ਕੀਤਾ ਜਾਂਦਾ ਹੈ। ਤੇ ਅੱਜ ਅਸੀਂ ਮਿਲਾਂਗੇ ਮੁਹੰਮਦ ਇਮਰਾਨ ਖਾਨ ਨੂੰ, ਜਿਹੜੇ ਕਿ ਪਿਛਲੇ 29 ਸਾਲਾਂ ਤੋਂ ਜਿਨ੍ਹਾਂ ਦਾ ਪਰਿਵਾਰ ਤੇ ਖੁਦ ਆਪ ਉਹ ਰਾਵਣ ਤਿਆਰ ਕਰਦੇ ਨੇ, ਪਟਿਆਲੇ ਸ਼ਹਿਰ ਵਿੱਚ ਵੀ ਤੇ ਚੰਡੀਗੜ੍ਹ ਤੇ ਪੰਜਾਬ ਦੇ ਹੋਰ ਵੱਡੇ ਸ਼ਹਿਰਾਂ ਦੇ ਵਿੱਚ ਵੀ। ਸੋ ਦੇਖਦੇ ਹਾਂ ਕਿ ਇਹ ਜਿਹੜਾ ਰਾਵਣ ਹੈ ਜਿਹਨੂੰ ਜਲਦਾ ਹੋਇਆ ਦੇਖ ਕੇ ਅਸੀਂ ਸਾਰੇ ਬਹੁਤ ਖੁਸ਼ ਹੁੰਦੇ ਹਾਂ। ਬੁਰਾਈ ਤੇ ਅੱਛਾਈ ਦੀ ਜਿੱਤ ਦਾ ਤਿਉਹਾਰ ਦੁਸਹਿਰਾ ਮਨਾਉਂਦੇ ਹਾਂ। ਆਖਿਰ ਇਹ ਤਿਆਰ ਕਿਵੇਂ ਹੁੰਦਾ, ਕਿੰਨਾ ਕੁ ਔਖਾ ਕੰਮ ਹੈ, ਕਿੰਨਾ ਕੁ ਸੌਖਾ ਕੰਮ ਹੈ, ਕਿਵੇਂ ਇਹ ਰਾਵਣ ਹੈ ਜਿਹੜਾ ਉਹ ਤਿਆਰ ਹੁੰਦਾ ਹੈ, ਉਹ ਅਸੀਂ ਤੁਹਾਨੂੰ ਦਿਖਾਉਣ ਦੇ ਲਈ ਇੰਡੋਜ਼ ਟੀਵੀ ਆਸਟ੍ਰੇਲੀਆ ਪਟਿਆਲਾ ਸ਼ਹਿਰ ਪਹੁੰਚਿਆ ਹੈ ਜੀ। ਤੇ ਮੁਹੰਮਦ ਇਮਰਾਨ ਖਾਨ ਦੇ ਨਾਲ ਤੁਹਾਡੀਆਂ ਕੁਝ ਗੱਲਾਂ ਵੀ ਕਰਾਵਾਂਗੇ ਤੇ ਉਹ ਦੱਸਣਗੇ ਕਿ ਕਿਉਂ ਉਹ ਇਹ ਕੰਮ ਪਿਛਲੇ 29 ਸਾਲਾਂ ਤੋਂ ਕਰ ਰਹੇ ਨੇ, ਕੀ ਬੈਨੀਫਿਟ ਨੇ, ਕੀ ਉਹਨਾਂ ਦੀ ਅਗਲੀ ਪੀੜ੍ਹੀ ਇਹ ਕੰਮ ਕਰੇਗੀ ਜਾਂ ਨਹੀਂ ਕਰੇਗੀ। ਇਹ ਸਾਰੀਆਂ ਗੱਲਾਂ ਆਓ ਪਹਿਲਾਂ ਤਾਂ ਆਪਾਂ ਦੇਖਦੇ ਹਾਂ ਕਿ ਰਾਵਣ ਬਣਦਾ ਕਿਵੇਂ ਆ। ਤੁਸੀਂ ਨਜ਼ਰ ਮਾਰੋਗੇ ਤੁਹਾਨੂੰ ਪਤਾ ਲੱਗ ਜੂ ਕਾਰੀਗਰ ਕਿਵੇਂ ਲੱਗੇ ਹੋਏ ਨੇ, ਤੇ ਉਸ ਤੋਂ ਬਾਅਦ ਗੱਲਾਂ ਕਰਦੇ ਹਾਂ ਮੁਹੰਮਦ ਇਮਰਾਨ ਖਾਨ ਦੇ ਨਾਲ। ਸੋ ਹੁਣ ਆਪਾਂ ਗੱਲ ਕਰਦੇ ਹਾਂ ਉਸ ਸ਼ਖਸੀਅਤ ਦੇ ਨਾਲ ਜਿਨ੍ਹਾਂ ਦਾ ਨਾਮ ਹੈ ਮੁਹੰਮਦ ਇਮਰਾਨ ਖਾਨ, ਜੋ ਕਿ ਇਹ ਕੰਮ ਪਿਛਲੇ 29 ਸਾਲਾਂ ਤੋਂ ਕਰ ਰਹੇ ਨੇ। ਉਹਨਾਂ ਨੇ ਵੀ ਇਹ ਕੰਮ ਕੀਤਾ ਤੇ ਉਹਨਾਂ ਦੇ ਫਾਦਰ ਸਾਹਿਬ ਨੇ ਵੀ ਇਹ ਕੰਮ ਕੀਤਾ ਤੇ ਉਹਨਾਂ ਦੀ ਫੈਮਿਲੀ ਪੂਰੇ ਇਸ ਕੰਮ ਦੇ ਵਿੱਚ ਲੱਗੀ ਹੋਈ ਆ। ਤੇ ਹੋਰ ਵੀ ਕਈ ਸ਼ਹਿਰ ਨੇ ਪੰਜਾਬ ਦੇ ਜਿੱਥੇ ਇਹ ਕੰਮ ਇਹ ਕਰ ਰਹੇ ਨੇ, ਰਾਵਣ ਬਣਾ ਰਹੇ ਨੇ। ਸੋ ਆਓ ਪਹਿਲਾਂ ਤਾਂ ਇਹਨਾਂ ਨਾਲ ਗੱਲ ਕਰਦੇ ਹਾਂ ਤੇ ਸਾਨੂੰ ਦੱਸਣਗੇ ਕਿ ਆਖਿਰ ਇਹ ਰਾਵਣ ਤਿਆਰ ਕਿਵੇਂ ਹੁੰਦਾ, ਕਿਹੜੀਆਂ ਚੀਜ਼ਾਂ ਦਾ ਇਸਤੇਮਾਲ ਇਹ ਕਰਦੇ ਨੇ ਤੇ ਕਿਵੇਂ ਰਾਵਣ ਨੂੰ ਤਿਆਰ ਕਰਦੇ ਨੇ। ਮੁਹੰਮਦ ਇਮਰਾਨ ਖਾਨ ਮੇਰੇ ਨਾਲ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਅਸੀਂ ਇਹ ਦੇਖ ਰਹੇ ਹਾਂ ਕਿ ਪਿੱਛੇ ਵਰਕਰ ਕੰਮ ਕਰ ਰਹੇ ਨੇ। ਇਹ ਜਿਹੜਾ ਬਾਂਸ ਹੈ, ਬਾਂਸ ਦਾ ਮੈਂ ਕਾਫੀ ਦੇਖ ਰਿਹਾ ਕਿ ਇੱਥੇ ਇਸਤੇਮਾਲ ਹੋ ਰਿਹਾ। ਇਹ ਬਾਂਸ ਇੰਨਾ ਤੁਹਾਨੂੰ ਕਿੱਥੋਂ ਅਵੇਲੇਬਲ ਹੁੰਦਾ? ये है ना शुरुआती इसी से रावण की होती है, अम्बाला शहर से लाते हैं। ਅੱਛਾ जी। ਤੇ ਪੂਰਾ ਜਿਹੜਾ ਤੁਸੀਂ ਢਾਂਚਾ ਬਣਾਉਂਦੇ ਹੋ ਮਤਲਬ ਇਹ ਤੁਸੀਂ ਬਾਂਸ ਦਾ ਹੀ ਬਣਾਉਂਦੇ ਹੋ? हाँ जी, हाँ जी। इसके बगैर तो काम ही नहीं होता, स्टार्टिंग इसी से होती है काम की। ਬਾਂਸ ਤੋਂ ਬਿਨਾਂ ਕੋਈ ਹੋਰ ਮਟੀਰੀਅਲ ਵੀ ਵਰਤਿਆ ਜਾ ਸਕਦਾ? वो बाद में होता है, फिर सुतली है, कपड़ा है, और जी रद्दी हैगी, धोती है, फिर इसके बाद फर्नीचर की है वो तांबड़ा वगैरह लगता है। ਕਿਹੜੀਆਂ ਚੀਜ਼ਾਂ ਆਪਾਂ ਨਾਰਮਲ ਤੌਰ ਤੇ ਗੱਲ ਕਰ ਲਈਏ, ਬਾਂਸ ਤੋਂ ਸ਼ੁਰੂਆਤ ਹੋ ਜਾਂਦੀ ਹੈ, ਬਾਂਸ ਤੋਂ ਬਾਅਦ ਹੋਰ ਕਿਹੜੀਆਂ ਚੀਜ਼ਾਂ ਤੁਸੀਂ ਇਸਤੇਮਾਲ ਕਰਦੇ ਹੋ ਰਾਵਣ ਬਣਾਉਣ ਦੇ ਲਈ? बांस में पहले बांस होगा, फिर सुतली से बन लगेंगे, उसके बाद क्या नाम इस पर धोती चढ़ाई जाएगी, धोती के बाद फिर रद्दी अखबार पेपर लगा दिया जाएगा, उसके बाद क्या नाम तांबड़ा की फिनिशिंग होगी और अबरी लगती है इस पर, फिर उसकी डेकोरेशन होती है जब जाकर कंप्लीट होता है। ਜੀ ਬਿਲकुल। ਆਪਾਂ ਦੇਖਦੇ ਹਾਂ ਉਧਰ ਜਿਹੜੇ ਤੁਹਾਡੇ ਬੰਦੇ ਕੰਮ ਕਰ ਰਹੇ ਨੇ। ਕਾਫੀ ਵੱਡਾ ਸਾਈਜ਼ ਤੁਸੀਂ ਦੇਖ ਸਕਦੇ ਹੋ, ਬਹੁਤ ਵੱਡਾ ਸਾਈਜ਼ ਹੈ ਰਾਵਣ ਦਾ ਤੇ ਪਟਿਆਲੇ ਸ਼ਹਿਰ 'ਚ ਬਣ ਰਿਹਾ ਹੈ ਤੇ ਡੈਫੀਨੇਟਲੀ ਆਪਾਂ ਕਹਿ ਸਕਦੇ ਹਾਂ ਕਿ ਵੱਡਾ ਹੀ ਹੋਣਾ ਚਾਹੀਦਾ ਸ਼ਹਿਰ ਪਟਿਆਲੇ ਦਾ ਰਾਵਣ ਜੋ ਹੋਇਆ। ਸੋ ਇਹ ਜਿਹੜਾ पेपर ਲੱਗਿਆ ਹੋਇਆ, ਇਹ ਜਿਹੜਾ पेपर ਲਾ ਰਹੇ ਨੇ, ਇਹਦਾ ਕੀ ਇਸਤੇਮਾਲ ਹੈ? ये तांबड़ा बोलते हैं इसको। अच्छा, ਇਹਦਾ ਕੀ फ़ायदा, ਇਹ ਕਿਉਂ ਲਾਇਆ ਜਾਂਦਾ? इसके फ़ायदा अगर बरसात भी होता है तो थोड़ी सी भी बर्दाश्त कर लेता है इसमें, और चमक भी आती है डेकोरेशन की वजह से। ठीक है। ਇਹਦੇ ਉੱਪਰ ਵੀ ਹੁਣ ਕੁਝ ਲੱਗੇਗਾ ਜਾਂ ਨਹੀਂ, ਇਹ फाइनल है? ये फाइनल है। इसके बाद आगे ड्रेस बनेगी इसकी पूरी,
जैकेट वगैरह बनेगी, वो काली लगा के उस पर डेकोरेशन इससे बनेगी। ਤੇ ਜਿਹੜੀ ਉਹ ਡਰੈਸ ਬਣਦੀ ਆ ਉਹ ਕਿਹੜੇ ਮਟੀਰੀਅਲ ਦੀ ਤੁਸੀਂ ਬਣਾਉਂਦੇ ਹੋ? मटेरियल तो ये लगेगा, उसका थोड़ा डेकोरेशन बनेगा फिर, मतलब जैसे जैकेट पहने की हुई इस तरह की मतलब लगी होगी, यहाँ फूल फाल लगा देंगे जी। ਜੀ ਆਪਾਂ ਕਿੰਨੇ ਕ ਖਰਚੇ ਦੇ ਵਿੱਚ ਇਹ ਜਿਹੜੇ ਰਾਵਣ ਹੈ, ਕੁੰਭਕਰਨਾ, ਮੇਘਨਾਥ ਹੈ, ਕਿੰਨੇ ਖਰਚੇ ਦੇ ਵਿੱਚ ਇਹਦੇ ਜਿਹੜੇ ਬੁੱਤ ਨੇ ਉਹ ਤਿਆਰ ਹੋ ਜਾਂਦੇ ਨੇ? खर्चा तो अगर जोड़ा जाए तो बहुत मतलब महंगाई बढ़ते हो रहा मामला, क्योंकि लेबर भी महंगी है, बांस भी जो भी मटेरियल है वो बढ़ता पा रहा है, और जब मटेरियल ऑर्डर का मामला आता है तो थोड़ा घटता हुआ मामला है, क्योंकि इस टाइम है ना कारोबार हर बंद हुआ है, जो फैक्ट्री है, तो इसकी वजह से कारोबार की जो ठेकेदारी लाइन है वो तो डाउन आएगी। और लेबर वाली बात देखी जाए, अगर मटेरियल की बात देखी जाए तो वो डबल से या ट्रिपल से भी ऊपर आएगी, क्योंकि कहीं भी जो टैक्स वगैरह है, जीएसटी है, हर चीज़ बढ़ती है। मतलब ਤੁਸੀਂ ਇਹ ਕੰਮ ਪਿਛਲੇ 29 ਸਾਲਾਂ ਤੋਂ ਕਰ ਰਹੇ ਹੋ, ਇੱਕ ਮੁਸਲਿਮ ਹੋਣ ਦੇ ਨਾਤੇ ਤੁਸੀਂ ਇਹ ਕੰਮ ਕਰ ਰਹੇ ਹੋ। ਇਸ ਕੰਮ ਦੇ ਵਿੱਚ ਕਿੰਨੀ ਕੁ ਤੁਹਾਨੂੰ ਕਮਾਈ ਹੋ ਜਾਂਦੀ ਆ, ਕਿੰਨੀ ਕੁ ਤੁਹਾਨੂੰ ਬਚਤ ਹੈ ਕਿ ਤੁਸੀਂ 29 ਸਾਲਾਂ ਤੋਂ ਲਗਾਤਾਰ ਇਹ ਕੰਮ कर रहे हो? बस ये कमाई क्या है, एक शौक के ज़रिए से मतलब हमारा आना होता है, कि इस ज़रिए से जो हमारी कला है उसको हम मतलब पेश करना चाहेंगे, और मतलब अच्छे से मतलब करें, बस थोड़ा ये शौक की वजह से है, वरना अब जो प्रॉफिट है वो बहुत डाउन पे डाउन होता जा रहा है। ਤੁਸੀਂ ਇੱਕ ਮੁਸਲਿਮ ਫੈਮਿਲੀ ਨੂੰ ਬਿਲੋਂਗ ਕਰਦੇ ਹੋ, ਤੇ ਇਹ ਜਿਹੜਾ ਰਾਵਣ ਦਾ ਤਿਉਹਾਰ ਆ, ਇਹ ਜਿਹੜਾ ਇਹ ਦੁਸ਼ਹਿਰਾ ਇੱਕ ਹਿੰਦੂ ਤਿਉਹਾਰ ਮੰਨਿਆ ਜਾਂਦਾ ਹੈ। ਤੁਹਾਨੂੰ ਕਿਸ ਨੇ ਸਿੱਖਿਆ ਦਿੱਤੀ ਕਿ ਤੁਹਾਨੂੰ ਵੀ ਇਸ ਕੰਮ 'ਚ ਆਉਣਾ ਚਾਹੀਦਾ? ये हमारे दादा परदादा और हमारे वालिद साहब काम करते थे, उनकी साथ ही हम काम करते आ रहे हैं। ये 1990 से मैं आ रहा हूँ उनके साथ, डेरा बसी भी, पटियाला और काफ़ी शहर में करते हैं। ਕਿਹੜੇ ਕਿਹੜੇ ਸ਼ਹਿਰ 'ਚ ਤੁਸੀਂ ਪਟਿਆਲੇ ਤੋਂ ਇਲਾਵਾ ਇਹ ਰਾਵਣ ਬਣਾਉਣ ਦਾ ਕੰਮ ਕਰਦੇ ਹੋ? पटियाला हो गया, और रायपुर रानी, डेरा बसी, मुबारकपुर, और जी चंडीगढ़ 22 में हमारा भाई साहब बना रहे हैं बड़े वाले। ਕਦੇ ਤੁਹਾਨੂੰ ਕੋਈ ਦਿੱਕਤ ਆਈ ਹੋਵੇ, ਕੋਈ ਮੁਸ਼ਕਲ ਆਈ ਹੋਵੇ ਕਿ ਤੁਸੀਂ ਮੁਸਲਿਮ ਹੋ ਜਾਂ ਤੁਹਾਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ, ਇਹ ਤਾਂ ਹਿੰਦੂਆਂ ਦਾ ਤਿਉਹਾਰ ਆ, ਕਦੇ ਕੋਈ ਇਦਾਂ ਦੀ ਗੱਲ ਸਾਹਮਣੇ ਆਈ? नहीं, ऐसा कुछ नहीं है, क्योंकि ये तो एक हमारा हिंदू मुसलमान भाईचारे की वजह से हम जो प्यार मिलता है इसी कारण हम आ जाते हैं। अगर हमें प्यार नहीं मिले तो हमको क्यों आएंगे। ਤੇ ਇੰਨੇ ਸ਼ਹਿਰਾਂ 'ਚ ਤੁਸੀਂ ਰਾਵਣ ਬਣਾਉਂਦੇ ਹੋ, ਤੁਹਾਨੂੰ ਹਰ ਸਾਲ ਪਹਿਲਾਂ ਜਿੰਨਾ ਵੀ ਬਜਟ ਹੁੰਦਾ ਜਾਂ ਸਮਾਨ ਹੁੰਦਾ ਉਹ ਸਾਰਾ ਕਮੇਟੀ ਵੱਲੋਂ ਦਿੱਤਾ ਜਾਂਦਾ ਜਾਂ ਤੁਸੀਂ ਆਪ ਖਰੀਦਦੇ ਹੋ? ये हमारा ठेका हो जाता है, उसके बाद मटेरियल जो भी लेबर भी खाना पीना सब अपना होता है। ਓਕੇ, ਤੁਸੀਂ ਮਤਲਬ ਓਵਰਆਲ ਇੱਕ ਜਗ੍ਹਾ ਦਾ ਠੇਕਾ ਕਰ ਲੈਂਦੇ ਹੋ। हाँ जी। ਅਗਰ ਆਪਾਂ ਪਟਿਆਲੇ ਸ਼ਹਿਰ ਦਾ ਇੱਕ ਅੰਦਾਜ਼ਾ ਲਾ ਲਈਏ ਤਾਂ ਪਟਿਆਲੇ ਸ਼ਹਿਰ ਦਾ ਕਿੰਨਾ ਕੁ ਖਰਚਾ ਆ ਜਾਂਦਾ ਇੱਥੇ ਰਾਵਣ ਤਿਆਰ ਕਰਨ ਤੇ? हमारा जो है ना वो 70-75 हज़ार रुपये का ठेका होता है, ਜੀ उसमें हमारा सारा मटेरियल होता है। ਜੀ। ਅੱਛਾ, ਚੰਗਾ ਗੁਜ਼ਾਰਾ ਹੋ ਜਾਂਦਾ ਹੈ, ਕੁਝ ਬਚਤ ਤੁਹਾਨੂੰ ਹੋ ਜਾਂਦੀ ਹੈ ਜਾਂ ਨਹੀਂ? बस यार मजदूरी पड़ तो जाती है, जैसे मतलब वहाँ मजदूरी करी ऐसे यहाँ मजदूरी करी, बाकी है शौक की वजह से हमें आना पड़ता है, बस शौक है। जब तक शौक है तो चल रहा है, जब तक शौक बंद हो जाएगा तो ख़त्म हो जाएगा ਜੀ। ਰਾਵਣ ਤੋਂ ਸਿਵਾ ਤੁਸੀਂ ਕੋਈ ਹੋਰ ਵੀ ਕੋਈ ਬੁੱਤ ਜਾਂ ਕੋਈ ਹੋਰ ਚੀਜ਼ਾਂ ਬਣਾਉਂਦੇ ਹੋ ਜਾਂ ਸਿਰਫ ਰਾਵਣ ਹੀ ਤਿਆਰ ਕਰਦੇ ਹੋ ਤੁਸੀਂ ਦੁਸ਼ਹਿਰੇ ਵੇਲੇ? बनाते हैं। जैसे हम क्या नाम हरिद्वार का आता है ना कावड़ का, हम कावड़ का काम भी करते हैं, जो पालकियाँ वगैरह आती हैं, बड़ी बड़ी कावड़ आती है, वो सारी फैंसी जो भी आती है वो यूज़ कर बनाते हैं। ਅੱਛਾ, ਇਹ ਮੇਰੇ ਪਿੱਛੇ ਇੱਕ ਹੋਰ ਪੁਤਲਾ ਆ ਪਿਆ, ਮੈਂ ਤੁਹਾਨੂੰ ਦਿਖਾਣਾ ਚਾਹੂੰਗਾ ਸਾਰਿਆਂ ਨੂੰ। ਇਹ ਤੁਸੀਂ ਪੇਪਰ ਅਖਬਾਰ ਲਾਇਆ ਹੋਇਆ, ਇਹ ਅਖਬਾਰ ਦਾ ਕੀ ਇਸਤੇਮਾਲ ਹੈ ਇਹਦੇ ਤੇ? अखबार का है, जो इसके नीचे धोती लगी हुई है ना, तो उसके ऊपर पकड़ नहीं होती, अगर हम डायरेक्ट वो गिरेंगे ना तो इससे बाद ये गिरेगा, इसके बाद फिर फिनिशिंग वाला जो तांबड़ा है वो गिरेगा, वो इसके ज़रिए से चिपक पकड़ रहती है, वो फिर उखड़ नहीं पाता। और दूसरी बरसात भी पानी गिरेगा ना जैसे, तो पिछल के नीचे आ जाएगा, उसमें ईजा नहीं होगी। ਅੱਛਾ, ਇੱਕ ਇਹ ਰਾਵਣਾ ਦਾ ਸਾਈਜ਼ ਬਹੁਤ ਵੱਡਾ ਹੈ, ਬਹੁਤ ਵੱਡੇ ਵੱਡੇ ਸਿਰ ਨੇ, ਇਹਨੂੰ ਤੁਸੀਂ ਖੜਾ ਕਿਵੇਂ ਕਰਦੇ ਹੋ? ਕ੍ਰੇਨ ਦੀ ਹੈਲਪ ਲੈਂਦੇ ਹੋ ਜਾਂ ਕੋਈ ਤਕਨੀਕ ਦਾ ਇਸਤੇਮਾਲ ਕਰਦੇ ਹੋ? वो क्रेन से भी कर लेते हैं और रस्से द्वारा भी कर लेते हैं, जैसे भी मौका जहाँ होता है उसी हिसाब से हम काम कवर कर लेते हैं ਜੀ। ਅੱਛਾ, ਰਾਵਣ ਤੁਸੀਂ ਬਣਾਉਂਦੇ ਹੋ, ਰਾਵਣ ਦਾ ਜਿਹੜਾ ਬੁੱਤ ਹੈ ਉਹਦੇ ਤੇ ਜ਼ਿਆਦਾ ਖਰਚਾ ਆਉਂਦਾ ਹੋਊਗਾ हाँ जी। वो ਕੁੰਭਕਰਨ ਮੇਘਨਾਥ ਦੇ ਮੁਕਾਬਲੇ? जी जी, वो बड़ा होता है ना इससे, वो कम से ਉਹਦੀ कम ਥੋੜੀ ਜਿਹੀ ਟੌਰ ਸ਼ਕੀਨੀ ਵੀ ਜ਼ਿਆਦਾ ਲਾਉਣੀ ਪੈਂਦੀ ਹੋਊ। वो कम से कम 100 की रेंज में पड़ जाएगा। यहाँ जो पटियाले में बन रहा 70 के कम से कम ये पड़ जाएंगे छोटे वाले, तो उसमें तो बाहर से जाहिर है उसमें मतलब खर्चे ज़्यादा आएगा, मेहनत भी ज़्यादा होगी। ਕਿੰਨੇ ਫੁੱਟ ਦੀ ਉਚਾਈ ਹੁੰਦੀ ਹੈ ਨਾਰਮਲ ਰਾਵਣ ਦੇ ਬੁੱਤ ਦੀ? जो मीडियम होता है वो तो ये समझो 35 से शुरू होता है, ਜੀ। बाकी 100 का 150 का 250 का, अब तो बहुत लंबे लंबे बन रहे हैं। ਜੋ ਤੁਸੀਂ ਪਟਿਆਲੇ 'ਚ ਤਿਆਰ ਕਰ ਰਹੇ ਹੋ ਉਹਦੀ ਉਚਾਈ ਕਿੰਨੀ ਹੈ? उसकी 100 के आसपास पड़ जाएगी।
ਅੱਛਾ ਇਮਰਾਨ ਜੀ, ਇੱਕ ਗੱਲ ਹੋਰ, ਰਾਵਣ ਦੀ ਜਿਹੜੀ ਸਭ ਤੋਂ ਵਧੀਆ ਗੱਲ ਦੇਖਣ ਵਾਲਿਆਂ ਨੂੰ ਲੱਗਦੀ ਹੈ ਉਹ ਹੈਗੀ ਆ ਪਟਾਕੇ। ਇਹ ਪਟਾਕੇ ਤੁਸੀਂ ਕਿਵੇਂ ਭਰਦੇ ਹੋ? ਫਿਰ ਪਟਾਕੇ ਭਰਨ ਦੀ ਕੋਈ ਖਾਸ ਟੈਕਨੀਕ? पटाखे तो हम बनाते नहीं, क्योंकि हमें तो पार्टी ला के देती है, हम इसमें फिट कर देते हैं। हमारा कोई मतलब पटाखों से ਫਿੱਟ ਕਰਨ ਦਾ ਕੋਈ ਤਰੀਕਾ ਹੋਣਾ ਚਾਹੀਦਾ, ਬਿਕੋਜ਼ ਜੇ ਪਟਾਕੇ ਇੱਕ ਜਗ੍ਹਾ ਇਕੱਠੇ ਲੱਗ ਗਏ ਤਾਂ ਉਹ ਜ਼ਿਆਦਾ ਵੱਡਾ ਬਲਾਸਟ ਵੀ ਉਹ ਕਰ ਸਕਦੇ ਨੇ ਜਾਂ वो हिसाब से लगते हैं, जैसे थोड़ा यहाँ लगा थोड़े वहाँ लगा, इसकी चारों तरफ बढ़ना पड़ता है। वैसे सुतली नाल होती है, तार से बांधे जाते हैं अंदर। ਅੱਛਾ, ਮੈਂ ਉਹੀ ਪੁੱਛਣਾ ਸੀ ਵੀ ਫਿਰ ਜਿਹੜੇ ਇਹ ਪਟਾਕੇ ਫਟਦੇ ਨੇ ਇਹ ਮਤਲਬ ਕਿਵੇਂ ਉਹਨਾਂ ਨੂੰ ਇਕੱਠੇ ਕਿਵੇਂ ਕਰਦੇ ਹੋ ਕਿ ਜਦੋਂ ਇੱਕ ਵਾਰ ਅੱਗ ਲੱਗਦੀ ਹੈ ਸਾਰੇ ਪਟਾਕੇ ਮੱਚਦੇ ਨੇ, ਉਹਨਾਂ ਨੂੰ ਕਨੈਕਟ ਕਿਵੇਂ ਕੀਤਾ ਜਾਂਦਾ? उसके अंदर कबाड़ जो भरा जाता है ना, कबाड़ में आग लगता है जो, उसके ज़रिए से सारे में फिर आपस में लगता है। अगर एक आगे ही जलेगा जी, सारे जो कबाड़ पूरा भरा जाता है, पुरार बड़ी बड़ी आती है, उससे भरा जाता है। उसकी वजह से जब उसमें आग लगी फिर सारी में आग लगे। ਅੱਛਾ ਇਮਰਾਨ, ਇੱਕ ਸਵਾਲ ਹੋਰ ਜੀ ਤੁਹਾਡੇ ਕੋਲੋਂ ਕਿ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਰਾਵਣ ਨਹੀਂ ਫੂਕਣਾ ਚਾਹੀਦਾ, ਪੋਲਿਊਸ਼ਨ ਬਹੁਤ ਕਰਨ ਲੱਗ ਗਿਆ, ਜਾਂ ਕੁਝ ਲੋਕ ਕਹਿੰਦੇ ਨੇ ਕਿ ਰਾਵਣ ਤੋਂ ਵੱਡੇ ਰਾਵਣ ਤਾਂ ਇੱਥੇ ਤੁਰੇ ਫਿਰਦੇ ਆ, ਵੀ ਰਾਵਣ ਨੂੰ ਹੁਣ ਤੱਕ ਕਿਉਂ ਫੂਕਿਆ ਜਾਂਦਾ? ਤੁਹਾਡਾ ਇਹਦੇ ਬਾਰੇ ਕੀ ਵਿਚਾਰ ਆ, ਤੁਸੀਂ ਕੀ ਸੋਚਦੇ ਹੋ? तो गोले भी ऐसे बन गए जो प्रदूषण कम वाले आ रहे हैं, अब इसके लिए अलग आ रहे हैं, ਜੀ, जो प्रदूषण भी कम होगा और उसकी मतलब धुआंधारी कम होगी। ਮਤਲਬ ਤੁਸੀਂ ਇਹੋ ਜਿਹਾ ਮਟੀਰੀਅਲ ਇਸਤੇਮਾਲ ਕਰਦੇ ਹੋ ਜਿਹੜਾ ਘੱਟ ਪ੍ਰਦੂਸ਼ਣ ਕਰਦਾ? प्रदूषण कम हो रहा, अब धीरे धीरे कम आ रहा है ना इसी हिसाब से, क्योंकि हर चीज़ की मतलब हिसाब अलग अलग हो गया। अब जैसे जैसे मतलब माहौल आ रहा है, ऐसे जैसे मतलब चीज़ों का हिसाब बन रहा है, ऐसे ही इसका ये प्रदूषण ज़्यादा हो जाता है, तो अब इसमें बारूद इस हिसाब से घेरा जा रहा कि प्रदूषण कम होगा। ਜੀ, ਇੱਕ ਹੋਰ ਸਵਾਲ, ਤੁਸੀਂ ਕਿਹਾ ਵੀ ਤੁਹਾਡੇ ਫਾਦਰ ਸਾਹਿਬ ਵੀ ਇਹ ਕੰਮ ਕਰਦੇ ਸੀ, ਹੁਣ ਤੁਸੀਂ ਕਰ ਰਹੇ ਹੋ, ਤੁਸੀਂ ਆਪਣੇ ਬੱਚੇ ਨੂੰ ਵੀ ਅੱਗੇ ਇਸ ਕੰਮ ਵੱਲ ਲਾਉਣਾ ਚਾਹੋਗੇ ਜਾਂ ਨਹੀਂ? नहीं, हमारे परिवार का कोई नहीं करना पसंद कर रहा, क्योंकि आगे आगे कोई हिसाब ही नहीं बन पा रहा, क्योंकि पढ़ाई इतनी ज़्यादा होगी, स्कूल में सही टाइम नहीं मिल पाता उनको, तो आगे बस हमारे तो लगी ख़त्म हो रही है अब पीढ़ी, ਜੀ, आगे कोई पीढ़ी बढ़ नहीं पा रही। ਅੱਛਾ ਇਮਰਾਨ ਜੀ, ਕਿੰਨੇ ਦਿਨਾਂ 'ਚ ਤੁਸੀਂ ਤਿੰਨੇ ਪੁਤਲੇ ਤਿਆਰ ਕਰ ਲੈਂਦੇ ਹੋ? ये रात दिन लगते हैं, तो 10-12 दिन लग जाते हैं हमारे। ਤੇ ਤੁਸੀਂ ਰਾਤ ਨੂੰ ਵੀ ਕੰਮ ਕਰਦੇ ਰਹਿੰਦੇ ਹੋ? रात में कम करते हैं। ਮੈਂ ਦੇਖਿਆ ਤੁਹਾਡੇ ਟੈਂਟ ਦੇ ਵਿੱਚ ਆ ਤੁਹਾਡਾ ਬਿਸਤਰ, ਚਾਹ ਪਾਣੀ ਦਾ ਸਮਾਨ, ਖਾਣ ਪੀਣ ਦਾ ਸਮਾਨ, ਮਤਲਬ 10 ਦਿਨ ਤੁਸੀਂ ਇੱਥੇ ਇਸ ਗਰਾਊਂਡ ਦੇ ਵਿੱਚ ਹੀ ਰਹਿੰਦੇ ਹੋ? ये 10-12 दिन यहीं रहते हैं बिल्कुल, यूँ आते हैं बना के निकलते हैं हम यहाँ से। ਅੱਛਾ, ਇੱਕ ਵਾਰ ਆ ਕੇ ਤੁਸੀਂ ਪੱਕਾ ਡੇਰਾ ਲਾ ਲੈਂਦੇ ਹੋ, ਫਿਰ ਬਣਾ ਕੇ ਹੀ ਜਾਣਾ? हाँ जी। ਅੱਛਾ, ਰਾਤ ਨੂੰ ਜੇ ਮੀਂਹ ਕਣੀ ਬਾਰਿਸ਼, ਫਿਰ ਇਹ ਰਾਵਣਾ ਤੇ ਵੀ ਇਹਦਾ ਅਸਰ, ਕਿਉਂਕਿ ਮੀਂਹ ਦਾ ਮੌਸਮ ਵੀ ਹੁੰਦਾ ਕਈ ਵਾਰ, ਉਹ ਕਿਵੇਂ ਬਚਾਅ ਕਰਦੇ ਹੋ? बहुत तिरपाल लगा देते हैं, जो तैयार करेंगे उस पर भी तिरपाल गिर देते हैं, आगे जो पोजीशन है बड़े वाले उन पर तिरपाल ला रखी वो ढक देते हैं। ਜੀ, ਸੋ ਪਟਿਆਲਾ ਸ਼ਹਿਰ ਦੇ ਵਿੱਚ ਅੱਜ ਇੰਡੋਸ ਟੀਵੀ ਆਸਟ੍ਰੇਲੀਆ ਨੇ ਤੁਹਾਨੂੰ ਦਿਖਾਇਆ ਕਿ ਆਖਿਰ ਕਿਵੇਂ ਰਾਵਣ ਨੂੰ ਤਿਆਰ ਕੀਤਾ ਜਾਂਦਾ, ਕਿਉਂਕਿ ਰਾਵਣ ਨੂੰ ਜਲਾ ਕੇ ਹੀ ਅਸੀਂ ਬੁਰਾਈ ਤੇ ਅੱਛਾਈ ਦੀ ਜਿੱਤ ਦਾ ਤਿਉਹਾਰ ਦੁਸ਼ਹਿਰਾ ਮਨਾਉਂਦੇ ਹਾਂ। ਮੁਹੰਮਦ ਇਮਰਾਨ ਖਾਨ ਨੇ ਦੱਸਿਆ ਕਿ ਕਿਉਂ ਉਹ 29 ਸਾਲਾਂ ਤੋਂ ਇਹ ਕੰਮ ਕਰ ਰਹੇ ਨੇ। ਠੀਕ ਠਾਕ ਉਹਨਾਂ ਦਾ ਜਿਹੜਾ ਕਿ ਗੁਜ਼ਾਰਾ ਵੀ ਹੋ ਜਾਂਦਾ ਹੈ, ਪੰਜਾਬ ਦੇ ਕਈ ਸ਼ਹਿਰਾਂ 'ਚ ਰਾਵਣ ਤਿਆਰ ਕਰਦੇ ਨੇ। ਪਰ ਸਵਾਲ ਇਹ ਖੜਾ ਹੁੰਦਾ ਕਿ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਕਿ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਤਿਆਰ ਹੋ ਰਹੇ ਨੇ। ਸਵਾਲ ਹੁਣ ਇਹ ਆ ਕਿ ਜਿਹੜਾ ਇਹ ਰਾਵਣ ਹੈ, ਬਹੁਤ ਸਾਰੇ ਲੋਕ ਇਹ ਸੋਚਦੇ ਨੇ, ਸੋਸ਼ਲ ਮੀਡੀਆ ਤੇ ਕਮੈਂਟ ਕਰਦੇ ਨੇ ਕਿ ਕੀ ਇਸ ਰਾਵਣ ਨੂੰ ਜਲਾਉਣਾ ਜ਼ਰੂਰੀ ਹੈ? ਪ੍ਰਦੂਸ਼ਣ ਦੇ ਪੱਖ ਤੋਂ ਵੀ ਕੁਝ ਲੋਕ ਕਮੈਂਟ ਕਰ ਦਿੰਦੇ ਆ, ਤੇ ਕੁਝ ਲੋਕ ਕਮੈਂਟ ਕਰਦੇ ਆ ਕਿ ਅਸਲੀ ਰਾਵਣ ਦੇ ਨਾਲੋਂ ਵੱਡੇ ਰਾਵਣ ਅੱਜ ਕੱਲ੍ਹ ਸਾਡੇ ਵਿੱਚ ਮੌਜੂਦ ਨੇ। ਜਾਂ ਕਹਿ ਲਓ ਕਿ ਰਾਵਣ ਕਿਹਾ ਕਿਹਨੂੰ ਜਾਂਦਾ ਹੈ? ਰਾਵਣ ਇੱਕ ਤਰ੍ਹਾਂ ਦੀ ਬੁਰਾਈ ਹੈ, ਉਹ ਸਾਡੇ ਮਨ 'ਚ ਵੀ ਹੋ ਸਕਦੀ ਹੈ। ਉਹ ਬੁਰਾਈ ਝੂਠ ਬੋਲਣ ਵਾਲੀ ਵੀ ਹੋ ਸਕਦੀ ਹੈ, ਕਿਸੇ ਨਾਲ ਫਰੇਬ, ਧੋਖਾਧੜੀ ਜਾਂ ਲਾਲਚ ਵਾਲੀ ਬੁਰਾਈ ਵੀ ਹੋ ਸਕਦੀ ਹੈ। ਦੁਸ਼ਹਿਰੇ 'ਤੇ ਅਸੀਂ ਸਿਰਫ ਰਾਵਣ ਨੂੰ ਨਾ ਜਲਾਈਏ, ਆਪਣੇ ਅੰਦਰਲੀ ਜੋ ਕਮੀ ਆ, ਜੋ ਸਾਡੇ 'ਚ ਘਾਟ ਹੈ ਜਾਂ ਜੋ ਸਾਡੇ 'ਚ ਬੁਰਾਈ ਹੈ, ਉਸ ਨੂੰ ਖਤਮ ਕਰੀਏ ਕਿ ਮੈਂ ਅਗਲੇ ਸਾਲ ਤੋਂ
ਇਹ ਬੁਰਾਈ ਆਪਣੇ ਆਪ 'ਚੋਂ ਖਤਮ ਕਰ ਦੂੰਗਾ, ਮੈਂ ਨਸ਼ਾ ਨਹੀਂ ਕਰੂੰਗਾ, ਮੈਂ ਝੂਠ ਨਹੀਂ ਬੋਲੂੰਗਾ, ਮੈਂ ਫਰੇਬ ਨਹੀਂ ਕਰੂੰਗਾ, ਇਸ ਤਰ੍ਹਾਂ ਦਾ ਕੋਈ ਪ੍ਰਣ ਕਰੀਏ ਤਾਂ ਹੀ ਸਾਨੂੰ ਫਾਇਦਾ ਹੋਵੇਗਾ ਕਿ ਇਸ ਤਰ੍ਹਾਂ ਦੇ ਤਿਉਹਾਰ ਨੂੰ ਮਨਾਉਣ ਦਾ। ਸਿਰਫ ਰਾਵਣ ਨੂੰ ਜਲਾ ਕੇ ਗੱਲ ਨਹੀਂ ਬਣਨੀ ਹੈਗੀ। ਸਾਨੂੰ ਆਪਣੇ ਅੰਦਰਲੇ ਵਿਕਾਰ ਨੇ ਜਿਹੜੀਆਂ ਅੰਦਰਲੀਆਂ ਸਾਡੇ ਪ੍ਰੋਬਲਮਸ ਨੇ, ਅੰਦਰਲੀਆਂ ਬੁਰਾਈਆਂ ਨੇ, ਉਹਨਾਂ ਨੂੰ ਖਤਮ ਕਰਨਾ ਪੈਣਾ। ਜੇਕਰ ਤੁਸੀਂ ਇਸ ਦੁਸ਼ਹਿਰੇ ਤੇ ਇਹ ਪ੍ਰਣ ਕਰਦੇ ਹੋ ਤੇ ਡੈਫੀਨੇਟਲੀ ਤੁਸੀਂ ਫਿਰ ਅਸਲ ਮਾਇਨੇ ਦੇ ਵਿੱਚ ਦੁਸ਼ਹਿਰੇ ਦਾ ਤਿਉਹਾਰ ਸੈਲੀਬ੍ਰੇਟ ਕੀਤਾ ਹੈ, ਕਿਉਂਕਿ ਰਾਵਣ ਜਲਾਉਣਾ ਦੁਸ਼ਹਿਰਾ ਨਹੀਂ ਹੁੰਦਾ, ਅੰਦਰਲੀ ਬੁਰਾਈ ਨੂੰ ਮਾਰਨਾ ਦੁਸ਼ਹਿਰਾ ਹੈ। ਤੇ ਉਹ ਤੁਸੀਂ ਕਦੇ ਵੀ ਮਾਰ ਸਕਦੇ ਹੋ। ਤੇ ਇਸ ਦੁਸ਼ਹਿਰੇ ਤੇ ਇਹ ਪ੍ਰਣ ਕਰਕੇ ਅੰਦਰਲੀ ਬੁਰਾਈ ਨੂੰ ਮਾਰੋ ਤੇ ਦੁਸ਼ਹਿਰਾ ਮਨਾਓ। ਸੋ ਜਨਾਬ, ਇਹ ਸੀ ਸਾਡੀ ਛੋਟੀ ਜਿਹੀ ਖਾਸ ਪੇਸ਼ਕਸ਼ ਇੰਡੋਜ਼ ਟੀਵੀ ਆਸਟ੍ਰੇਲੀਆ ਵੱਲੋਂ ਰਾਵਣ ਦੇ ਬਾਰੇ। ਬਾਕੀ ਤੁਸੀਂ ਆਪ ਸਮਝਦਾਰ ਹੋ ਕਿ ਰਾਵਣ ਹੈ ਕੌਣ ਆ ਤੇ ਕਿਹੜੇ ਰਾਵਣ ਨੂੰ ਅਸੀਂ ਮਾਰਨਾ ਹੈ। ਪਿਆਰ ਭਰੀ ਸਤਿ ਸ਼੍ਰੀ ਅਕਾਲ।